ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਕੁਝ ਅਹਿਮ ਤੇ ਕੁਝ ਖਾਸ ਖਬਰਾਂ ਬਾਰੇ ਤੁਹਾਨੂੰ ਦੇਵਾਂਗੇ ਜਾਣਕਾਰੀਆਂ। ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 29 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਜੀ, ਸਾਡੇ ਪ੍ਰੋਗਰਾਮ ਦੇ ਸਪਾਂਸਰ ਨੇ ਜੀ। ਸਪਾਂਸਰ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਸਹਿਯੋਗ ਕਰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੇ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਨਾਲ 408-272-2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ, ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415-909-0503 ਤੇ ਗੱਲ ਕੀਤੀ ਜਾ ਸਕਦੀ ਹੈ। ਅਮਰਜੀਤ ਸਿੰਘ ਫ੍ਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਨਵਜੀਤ ਸਿੰਘ ਢਿੱਲੋਂ ਯੂਬਾ ਸਿਟੀ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਜੁਗਰਾਜ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਬਰਾੜ ਬੇਕਰਸਫੀਲਡ ਤੇ ਜ਼ੈਂਡਰ ਗਰੁੱਪ ਵਾਲੇ। ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 559-905-2575 ਤੇ ਗੱਲ ਕੀਤੀ ਜਾ ਸਕਦੀ ਹੈ। ਜਗਤਾਰ ਸਿੰਘ ਆਨੰਦਪੁਰੀ ਮਾਫ ਕਰਨਾ, ਫਰੀਮੌਂਟ ਤੋਂ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ ਜੋ ਹਰੀਕੇਨ ਆਇਨ ਆ ਫਲੋਰੀਡਾ ਦੇ ਵਿੱਚ ਜਿਸਨੇ ਹਿੱਟ ਕੀਤਾ ਸੀ, ਉਹਦੇ ਸੰਬੰਧ ਦੇ ਵਿੱਚ ਉਹਨਾਂ ਨੇ ਅੱਜ ਕਿਹਾ ਵੀ ਇਹ ਇੱਕ ਸਬਸਟੈਂਸ਼ੀਅਲ ਲਾਸ ਆਫ ਲਾਈਫ ਹੋਊਗਾ, ਵੀ ਬਹੁਤ ਜ਼ਿਆਦਾ ਇਸ ਤੂਫਾਨ ਦੇ ਵਿੱਚ ਲੋਕਾਂ ਦੀ ਜ਼ਿੰਦਗੀ ਦਾ ਨੁਕਸਾਨ ਹੋਊਗਾ। ਆਲਰੇਡੀ 13 ਲੋਕਾਂ ਦੀਆਂ ਮੌਤਾਂ ਕਨਫਰਮ ਹੋ ਚੁੱਕੀਆਂ ਹੈਗੀਆਂ। ਇਹ ਅੱਜ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਕਿਹਾ ਸੀ। ਇਸ ਤੋਂ ਪਹਿਲਾਂ ਉੱਥੇ ਦੇ ਗਵਰਨਰ ਡਿਸੈਂਟਿਸ ਨੇ ਵੀ ਕਿਹਾ ਵੀ ਮੈਂ ਆਪਣੀ ਲਾਈਫ 'ਚ ਇੰਨਾ ਸਟਰੋਂਗ ਜੋ ਹਰੀਕੇਨ ਆ ਉਹ ਨਹੀਂ ਦੇਖਿਆ। ਫਲੋਰੀਡਾ ਦੇ ਇਤਿਹਾਸ ਦੇ ਵਿੱਚ 1928 ਦੇ ਵਿੱਚ ਇੱਕ ਓਕੀਚੋਬੇ ਹਰੀਕੇਨ ਆਇਆ ਸੀ, ਜਿਹਦੇ ਨਾਲ 2500 ਲੋਕਾਂ ਦੀ ਮੌਤ ਹੋਈ ਸੀ। ਸ਼ਾਰਲਟ ਕਾਉਂਟੀ ਦੇ ਕਮਿਸ਼ਨਰ ਕ੍ਰਿਸ ਕੌਂਸਟੈਂਸ ਨੇ ਅੱਜ ਇਹ ਕਿਹਾ ਵੀ ਉਹਨਾਂ ਦੀ ਕਾਉਂਟੀ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਆ। ਇਸੇ ਤਰ੍ਹਾਂ ਲੀ ਕਾਉਂਟੀ ਸ਼ੈਰਿਫ ਕਾਰਮਿਨ ਮਰਸੈਨੋ ਨੇ ਦੱਸਿਆ ਵੀ ਉਹਨਾਂ ਦੀ ਕਾਉਂਟੀ ਦੇ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈਗੀ ਆ। ਸੋ ਬਹੁਤ ਸਾਰਾ ਜੋ ਮਾਲੀ ਨੁਕਸਾਨ ਵੀ ਹੋਇਆ। ਕਹਿੰਦੇ ਕਈ ਜਗ੍ਹਾ ਤੇ ਇਹ ਫਿਗਰਸ ਆ ਰਿਹਾ ਵੀ 100 ਮਿਲੀਅਨ ਤੋਂ ਲੈ ਕੇ 300 ਮਿਲੀਅਨ ਤੱਕ ਨੁਕਸਾਨ ਹੋਇਆ। ਕਈ ਹੋਟਲਸ ਦੀਆਂ ਗਰਾਊਂਡ ਫਲੋਰਸ ਪਾਣੀ ਨਾਲ ਭਰ ਗਈਆਂ। ਅਪਾਰਟਮੈਂਟਸ, ਘਰ, ਗਰਾਜ, ਬਹੁਤ ਹੀ ਜ਼ਿਆਦਾ ਜਿਹੜਾ ਆ ਇਹਦੇ ਨਾਲ ਨੁਕਸਾਨ ਹੋਇਆ ਹੈਗਾ। ਨੈਸ਼ਨਲ ਓਸ਼ੀਆਨਿਕ ਐਟਮੋਸਫੇਰਿਕ ਐਡਮਿਨਿਸਟ੍ਰੇਸ਼ਨ ਨੇ ਇਹ ਦੱਸਿਆ ਵੀ ਵਾਟਰ ਲੈਵਲ ਨੇਪਲਸ ਦੇ ਵਿੱਚ 6 ਫੁੱਟ ਉੱਤੇ ਤੱਕ ਚਲੇ ਗਿਆ। ਨਾਰਮਲ ਟਾਈਡ ਜਦੋਂ ਹੁੰਦੀ ਆ ਤੇ ਪਹਿਲਾ ਰੈਕਡ 2017 ਦੇ ਵਿੱਚ 4 ਫੁੱਟ ਤੇ 25 ਇੰਚ ਸੀ, ਜੋ ਕਿ ਇਸ ਵਾਰ 6 ਫੁੱਟ ਤੱਕ ਚਲਾ ਗਿਆ। ਨੇਪਲਸ ਵਾਲਾ ਏਰੀਆ ਹਜੇ ਵੀ ਕਰਫਿਊ ਦੇ ਅੰਡਰ ਆ। ਨੇਪਲਸ ਦੀ ਫਾਇਰ ਰੈਸਕਿਊ ਡਿਪਾਰਟਮੈਂਟ ਪੂਰੇ ਜ਼ੋਰ ਸ਼ੋਰ ਦੇ ਨਾਲ ਕੰਮ ਕਰ ਰਹੀ ਆ ਤਾਂ ਕਿ ਉੱਥੇ ਜੋ ਬਜ਼ੁਰਗ ਆ ਜਾਂ ਜੋ ਨਹੀਂ ਨਿਕਲ ਸਕੇ ਉਹਨਾਂ ਲੋਕਾਂ ਨੂੰ ਕੱਢਿਆ ਜਾ ਸਕੇ। ਹੁਣ ਜੋ ਹਰੀਕੇਨ ਆਇਨ ਆ ਇਹ ਫਲੋਰੀਡਾ ਤੋਂ ਬਾਅਦ ਇਸ ਦੀ ਜੋ ਤਾਕਤ ਆ ਉਹ ਸਾਊਥ ਕੈਰੋਲੀਨਾ ਦੇ ਵੱਲ ਵੱਧਦੀ ਜਾ ਰਹੀ ਆ। ਉੱਥੇ ਵੀ ਕਾਫੀ ਨੁਕਸਾਨ ਹੋ ਸਕਦਾ। ਨੈਸ਼ਨਲ ਹਰੀਕੇਨ ਸੈਂਟਰ ਨੇ ਦੱਸਿਆ ਵੀ ਹਰੀਕੇਨ ਆਇਨ ਜੋ ਆ ਉਹ ਕੈਰੋਲੀਨਾਸ ਤੇ ਜਾਰਜੀਆ ਵੱਲ ਨੂੰ ਹਿੱਟ ਕਰ ਰਿਹਾ ਹੈਗਾ ਤੇ ਉੱਥੇ ਪਹੁੰਚਦਿਆਂ ਨੂੰ 75 ਮਾਈਲਸ ਪਰ ਆਵਰ ਦੇ ਹਿਸਾਬ ਨਾਲ ਹਵਾਵਾਂ ਚੱਲ ਸਕਦੀਆਂ ਹੈਗੀਆਂ। ਫਲੋਰੀਡਾ ਦੇ ਗਵਰਨਰ ਡਿਸੈਂਟਿਸ ਨੇ ਹਰੀਕੇਨ ਨੂੰ ਇਹ ਦੱਸਿਆ ਵੀ 500 ਈਅਰਸ ਜੋ ਫਲੱਡ ਦੀ ਇੱਕ ਈਵੈਂਟ ਹੁੰਦੀ ਆ, ਉਸ ਈਵੈਂਟ ਦੇ ਨਾਲ ਹਰੀਕੇਨ ਆਇਨ ਨੂੰ ਕੰਪੇਅਰ ਕੀਤਾ ਜਾ ਸਕਦਾ ਹੈ। ਜੀ, ਅਗਲੀ ਖਬਰ ਦੇ ਵੱਲ ਵਧੀਏ ਤੇ ਅਗਲੀ ਖਬਰ ਜਿਹੜੀ ਆ ਉਹ ਇਸ ਵੇਲੇ ਬ੍ਰਿਟੇਨ ਤੋਂ ਆ ਰਹੀ ਹੈ। ਬ੍ਰਿਟੇਨ ਦੇ ਵਿੱਚ ਕਾਫੀ ਉਥਲ-ਪੁਥਲ ਹੈ। ਉੱਥੇ ਜਿਹੜੀ 3 ਹਫ਼ਤੇ ਹੋਏ ਆ ਜਿਹੜਾ ਉਹਨਾਂ ਨੂੰ ਅਹੁਦਾ ਸੰਭਾਲੇ ਨੂੰ, ਲਿਜ਼ ਟਰੱਸ ਨੂੰ, ਪ੍ਰਧਾਨ ਮੰਤਰੀ ਦਾ। ਆਰਥਿਕ ਮੋਰਚੇ ਤੇ ਸਰਕਾਰ ਜਿਹੜੀ ਆ ਉਹ ਪਸਤ ਨਜ਼ਰ ਆ ਰਹੀ ਹੈ। ਟਰੱਸ ਸਰਕਾਰ ਦਾ ਜਿਹੜਾ ਮਿਨੀ ਬਜਟ ਆ ਉਹ ਮਹਿੰਗਾਈ ਤੇ ਕਾਬੂ ਪਾਉਣ ਦੇ ਵਿੱਚ ਨਾਕਾਮਯਾਬ ਸਾਬਿਤ ਹੋਇਆ ਤੇ ਹੁਣ ਟਰੱਸਟ ਦੇ ਕੋਲ ਆਪਣੀ ਹੀ ਪਾਰਟੀ ਦੇ ਜਿਹੜੇ ਮੈਂਬਰ ਪਾਰਲੀਮੈਂਟ ਆ ਉਹ ਆ ਕੇ ਆਪਦਾ ਵਿਰੋਧ, ਆਪਦੀ ਖਿਲਾਫਤ ਦਰਜ ਕਰਾ ਰਹੇ ਆ ਤੇ ਟਰੱਸ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਬੇਚੈਨੀ ਦੇ ਵਿੱਚ ਹੈ।
ਕਈ ਮੈਂਬਰ ਪਾਰਲੀਮੈਂਟਾਂ ਨੇ ਤਾਂ ਟਰੱਸਟ ਨੂੰ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਵਿੱਤ ਮੰਤਰੀ ਕੁਆਰਟੇਂਗ ਨੇ ਜਿਹੜੇ, ਜੇਕਰ ਉਹਨਾਂ ਨੂੰ ਹਟਾਇਆ ਨਹੀਂ ਜਾਂਦਾ ਤਾਂ ਪੀਐਮ ਨੂੰ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਬਗਾਵਤ ਵੀ ਜਿਹੜੀ ਆ ਉਹ ਝੱਲਣੀ ਪਵੇ। ਤੇ ਦੂਜੇ ਪਾਸੇ ਕਈ ਲੋਕ ਜਿਹੜੇ ਆ ਉਹ ਸੋਸ਼ਲ ਮੀਡੀਆ ਉੱਤੇ ਰਿਸ਼ੀ ਸੁਨਕ ਦੀ ਚਰਚਾ ਕਰ ਰਹੇ ਆ ਤੇ ਨਾਲ-ਨਾਲ ਰਿਸ਼ੀ ਸੁਨਕ ਕਮਬੈਕ ਦੇ ਵੀਡੀਓ ਵੀ ਜਿਹੜੇ ਸ਼ੇਅਰ ਕਰ ਰਹੇ ਆ। ਲੋਕਾਂ ਦੇ ਵਿੱਚ ਸਭ ਤੋਂ ਜ਼ਿਆਦਾ ਗੁੱਸਾ ਇਸ ਗੱਲ ਨੂੰ ਲੈ ਕੇ ਹੈ ਕਿ ਪੀਐਮ ਰੇਸ ਦੀ ਡਿਬੇਟ ਦੇ ਵਿੱਚ ਸੁਨਕ ਨੇ ਟਰੱਸਟ ਦੀ ਆਰਥਿਕ ਨੀਤੀਆਂ ਨੂੰ ਲੈ ਕੇ ਜਿਹੜੀਆਂ ਆਸ਼ੰਕਾਂ ਜਤਾਈਆਂ ਸਨ, ਜਿੱਥੇ-ਜਿੱਥੇ ਟਰੱਸਟ ਨੂੰ ਕਿਹਾ ਸੀਗਾ ਕਿ ਇੱਥੇ-ਇੱਥੇ ਆਹ ਚੀਜ਼ਾਂ ਹੋਣੀਆਂ ਚਾਹੀਦੀਆਂ। ਮਤਲਬ ਟਰੱਸਟ ਦੇ ਮੁਕਾਬਲੇ ਰਿਸ਼ੀ ਸੁਨਕ ਦੇ ਜਿਹੜੇ ਪਾਲਿਸੀ ਸੀਗੀਆਂ ਜਾਂ ਉਹਦੀਆਂ ਡਿਬੇਟ ਦੇ ਵਿੱਚ ਜੋ ਫੈਕਟ ਸੀਗੇ, ਉਹਨਾਂ ਦੇ ਕਰਕੇ ਹੁਣ ਲੋਕ ਕਹਿ ਰਹੇ ਆ ਕਿ ਉਹ ਜਿਹੜੀਆਂ ਖਦਸ਼ੇ ਸੀਗੇ, ਆਸ਼ੰਕਾਵਾਂ ਸੀਗੀਆਂ, ਉਹ ਸਹੀ ਸਾਬਤ ਹੋ ਰਹੀਆਂ ਤੇ ਇਸ ਵੇਲੇ ਟਰੱਸਟ ਦੇ ਕੋਲੇ ਜ਼ਿਆਦਾ ਜਿਹੜੇ ਮੈਂਬਰ ਪਾਰਲੀਮੈਂਟ ਉਹਨਾਂ ਦਾ ਸਮਰਥਨ ਹੈ ਤੇ ਫਾਈਨਲ ਵੋਟਿੰਗ ਦੇ ਵਿੱਚ ਸੁਨਕ ਦੀ ਜਿਹੜੀ ਕੰਜ਼ਰਵੇਟਿਵ ਪਾਰਟੀ ਦੇ 137 ਤੇ ਜਦ ਕਿ ਟਰੱਸਟ ਦੇ ਵਿੱਚ ਟਰੱਸਟ ਨੂੰ ਇਸ ਤੋਂ ਨੇੜੇ-ਤੇੜੇ ਵੋਟ ਜਿਹੜੇ ਆ ਉਹ ਮਿਲੇ ਸੀਗੇ। ਹੁਣ ਸੁਨਕ ਦੀ ਜਿਹੜੀਆਂ ਖਦਸ਼ੇ ਆ ਸੁਨਕ ਦੇ ਬਾਰੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸੁਨਕ ਨੂੰ ਕਮਬੈਕ ਦੇ ਜਿਹੜੇ ਵੀਡੀਓ ਸ਼ੇਅਰ ਕੀਤੇ ਜਾ ਰਹੇ ਆ ਤੇ ਟਰੱਸਟ ਇਹਨਾਂ ਚੀਜ਼ਾਂ ਨੂੰ ਲੈ ਕੇ ਕਾਫੀ ਬੇਚੈਨੀ ਦੇ ਵਿੱਚ ਆ ਤੇ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਕੁਆਸੀ ਕੁਆਰਟੇਂਗ ਨੂੰ ਤੁਸੀਂ ਹਟਾਓ ਤੇ ਆਪਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਦੇ ਵਿੱਚ ਖਾਸ ਕਰਕੇ ਇਕਨੋਮਿਕ ਜਿਹੜੀਆਂ ਪਾਲਿਸੀਜ਼ ਨੇ, ਆਰਥਿਕ ਨੀਤੀਆਂ ਨੇ ਜਿਹੜੀਆਂ, ਉਹਨਾਂ ਦੇ ਉੱਤੇ ਥੋੜ੍ਹਾ ਜਿਹਾ ਕਾਬੂ ਪਾਓ ਤਾਂ ਜੋ ਮਹਿੰਗਾਈ ਜਿਹੜੀ ਆ ਉਹ ਘੱਟ ਕੀਤੀ ਜਾ ਸਕੇ। ਜੀ। ਅਗਲੀ ਖਬਰ ਵੱਲ ਚਲੀਏ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ ਜੋ ਸਟੂਡੈਂਟਸ ਆ ਉਹਨਾਂ ਦੇ ਲੋਨ ਫॉरगिवनेस ਦੀ ਗੱਲ ਆ ਜੋ ਪਿਛਲੇ ਹਫ਼ਤਿਆਂ ਦੇ ਵਿੱਚ ਡਿਸਕਸ ਕੀਤੀ ਸੀ ਤੇ ਉਹਦਾ ਜਿਹੜਾ ਪੂਰੀ ਤਰ੍ਹਾਂ ਪਲਾਨ ਵੀ ਝਾਕ ਆਊਟ ਕਰ ਦਿੱਤਾ ਗਿਆ ਸੀ। ਪਰ ਹੁਣ 6 ਰਿਪਬਲਿਕਨਸ ਨੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਅਗੇਂਸਟ ਕਹਿੰਦੇ ਵੀ ਅਸੀਂ ਲਾਸੂਟ ਫਾਈਲ ਕਰਾਂਗੇ ਸਟੂਡੈਂਟ ਲੋਨ ਫॉरगिवनेस ਪਲਾਨ ਦੇ ਅੰਡਰ। ਕਹਿੰਦੇ ਵੀ ਇਸ ਕਰਕੇ ਹੁਣ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਕੁਝ ਚੇਂਜਸ ਕਰਨੀਆਂ ਪੈਣਗੀਆਂ। ਜਿਹੜੇ ਬੋਰੋਵਰਸ ਆ ਜਿਨ੍ਹਾਂ ਦੇ ਕੋਲ ਫੈਡਰਲ ਸਟੂਡੈਂਟ ਲੋਨ ਹੈਗੇ ਆ ਗ੍ਰਾਂਟਿਡ ਬਾਈ ਗਵਰਨਮੈਂਟ ਤੇ ਜੇ ਉਹ ਪ੍ਰਾਈਵੇਟ ਲੈਂਡਰਸ ਤੋਂ ਲਏ ਆ ਉਹਨਾਂ ਨੂੰ ਇਸ ਰਿਲੀਫ ਡੈਪਟ ਰਿਲੀਫ ਤੋਂ ਐਕਸਕਲੂਡ ਕੀਤਾ ਜਾਊਗਾ। ਉਹਨਾਂ ਦਾ ਜਿਹੜਾ ਲੋਨ ਆ ਉਹ ਮਾਫ ਨਹੀਂ ਹੋ ਸਕਦਾ। ਸੋ ਸਿਰਫ ਜਿਹੜੀਆਂ ਫੈਡਰਲ ਗਵਰਨਮੈਂਟ ਦੇ ਲੋਨ ਆ, ਫੈਡਰਲ ਗਵਰਨਮੈਂਟ ਦੇ ਥਰੂ ਬੈਂਕਸ ਦੇ ਰਾਹੀਂ ਆ, ਉਹ ਹੀ ਜੋ ਲੋਨ ਆ ਉਹ ਮਾਫ ਕੀਤੇ ਜਾ ਸਕਦੇ ਆ। ਇਹਦੇ ਨਾਲ, ਇਸ ਚੇਂਜ ਦੇ ਨਾਲ 7,70,000 ਲੋਕਾਂ ਨੂੰ ਜਿਹੜਾ ਆ ਅਸਰ ਪਊਗਾ। ਕਹਿੰਦੇ ਵੀ ਜੋ ਲਾਸੂਟ ਹੈਗਾ ਆ ਇਹ ਫਾਈਲ ਕੀਤਾ ਸੀ ਮਜ਼ੂਰੀ ਸਟੇਟ ਦੇ ਵਿੱਚ, ਉੱਥੇ ਦੇ ਅਟਾਰਨੀ ਜਨਰਲ ਨੇ, ਅਰਕਨਸਾ, ਕੈਂਸਸ, ਨੇਬਰਾਸਕਾ ਤੇ ਸਾਊਥ ਕੈਰੋਲੀਨਾ ਦੇ ਵਿੱਚ। ਸੋ ਇਹ ਲੋਨ ਫॉरगिवनेस ਦਾ ਜੋ ਗੱਲਬਾਤ ਆ ਇਸ ਨੂੰ ਇਹ ਲਾਸੂਟ ਕਾਫੀ ਜ਼ਿਆਦਾ ਹਰਟ ਕਰੂਗਾ। ਸੋ ਇਹ ਆਉਣ ਵਾਲੇ ਦਿਨਾਂ 'ਚ ਜ਼ਰੂਰ ਆਪਾਂ ਸਰੋਤਿਆਂ ਦੇ ਨਾਲ ਸਾਂਝੀ ਕਰਾਂਗੇ ਵੀ ਕਿਹੜੇ-ਕਿਹੜੇ ਲੋਕ ਕੁਆਲੀਫਾਈ ਕਰਦੇ ਹੈਗੇ ਆ ਤੇ ਕਿਹੜੇ ਲੋਕ ਜਿਹੜੇ ਕੁਆਲੀਫਾਈ ਨਹੀਂ ਕਰਦੇ ਹੈਗੇ। ਅਗਲੀ ਖਬਰ ਵੱਲ ਚਲੀਏ ਤੇ ਸੈਨ ਫਰਾਂਸਿਸਕੋ ਦੇ ਵਿੱਚ ਹੁਣ ਆਪਾਂ ਜੇ ਸਟਾਕ ਮਾਰਕੀਟ ਦੀ ਵੀ ਗੱਲ ਕਰਦੇ ਜਾਈਏ ਤੇ ਓਵਰਆਲ ਸਟਾਕ ਮਾਰਕੀਟ ਦੀ ਵੀ ਅੱਜ ਆਪਾਂ ਗੱਲ ਕਰਦੇ ਹਾਂ ਵੀ ਸਟਾਕ ਮਾਰਕੀਟ ਕਾਫੀ ਡਾਊਨ ਗਈ ਆ। ਪਰ ਉਹ ਤੋਂ ਪਹਿਲਾਂ ਜੌਬਸ ਜੋ ਆ, ਈਵਨ ਦੋ ਆਪਾਂ ਸਾਰੇ ਸੋਚਦੇ ਹਾਂ ਵੀ ਇੱਥੇ ਤਾਂ ਬਹੁਤ ਜੌਬਾਂ ਹੈਗੀਆਂ, ਬਹੁਤ ਨੌਕਰੀਆਂ ਹੈਗੀਆਂ, ਅਪਲਾਈ ਕਰ ਸਕਦੇ ਆ, ਪਰ ਹੁਣ ਵੱਡੀਆਂ ਟੈਕ ਕੰਪਨੀਆਂ ਨੇ ਲੋਕਾਂ ਨੂੰ ਲੇ ਆਫ ਕਰਨਾ ਸ਼ੁਰੂ ਕਰ ਦਿੱਤਾ ਆ। ਅੱਜ ਸੈਨ ਫਰਾਂਸਿਸਕੋ ਦੀ ਡੋਕੂਸਾਈਨ, ਇੱਕ ਬਹੁਤ ਵੱਡੀ ਟੈਕਨੋਲੋਜੀ ਕੰਪਨੀ ਆ, ਉਹਨਾਂ ਨੇ ਆਪਣੇ 9% ਵਰਕਫੋਰਸ, ਟੋਟਲ ਉਹਨਾਂ ਦੇ 7461 ਇੰਪਲਾਈ ਆ, 17 ਆਫਿਸਿਸ ਆ ਤੇ ਉਹਦੇ ਵਿੱਚੋਂ ਉਹਨਾਂ ਨੇ 671 ਲੋਕਾਂ ਨੂੰ ਲੇ ਆਫ ਕਰ ਦਿੱਤਾ ਆ। ਸੋ ਇਹ ਜਿਹੜੀ ਡੋਕੂਸਾਈਨ ਕੰਪਨੀ ਆ ਕਹਿੰਦੇ ਪਈ ਸਾਨੂੰ ਇਹਦੇ ਨਾਲ 30 ਤੋਂ 40 ਮਿਲੀਅਨ ਡਾਲਰ ਦੇ ਕਰੀਬ ਫਾਇਦਾ ਹੋਊਗਾ ਲੇ ਆਫ ਕਰਕੇ। ਸੋ ਡੋਕੂਸਾਈਨ ਬੜੀ ਵੱਡੀ ਕੰਪਨੀ ਆ। ਇਹਨਾਂ ਦੇ ਆਫਿਸਿਸ ਸਿਆਟਲ, ਲੰਡਨ, ਇਜ਼ਰਾਈਲ, ਟੋਕੀਓ ਦੇ ਵਿੱਚ ਹੈਗਾ ਆ। ਸੈਨ ਫਰਾਂਸਿਸਕੋ ਦੇ ਵਿੱਚ ਇਹਨਾਂ ਦਾ ਮੇਨ ਆਫਿਸ ਸੀ। ਸੋ ਮੋਸਟਲੀ ਜਿਹੜੇ ਲੇ ਆਫ ਕੀਤੇ ਗਏ ਆ ਸੋ ਉਹਨਾਂ ਦੇ ਵਿੱਚ ਇੰਜੀਨੀਅਰਸ ਵੀ ਕਾਫੀ ਜ਼ਿਆਦਾ ਹੈਗੇ ਆ। ਅਗਲੀ ਜਿਹੜੀ ਖਬਰ ਆ ਉਹ ਟੈਕਸਸ ਤੋਂ ਆ। ਸੈਂਟਰਲ ਟੈਕਸਸ ਦੇ ਇੱਕ ਰੈਜ਼ੀਡੈਂਸ਼ੀਅਲ ਇਲਾਕੇ ਦੇ ਵਿੱਚ ਜਿਹੜਾ ਕਿ ਉੱਥੇ 5 ਜਾਣਿਆਂ ਨੂੰ ਮਾਰ ਦਿੱਤਾ ਗਿਆ ਇੱਕ ਬੰਦੂਕਧਾਰੀ ਨੇ ਤੇ ਪੁਲਿਸ ਨੇ ਇੱਕ ਸ਼ੱਕੀ ਬੰਦੂਕਧਾਰੀ ਨੂੰ ਜਿਹੜਾ ਉਹ ਕਾਬੂ ਵੀ ਕੀਤਾ, ਗ੍ਰਿਫਤਾਰ ਵੀ ਕੀਤਾ। ਤੇ ਜਿਹੜੀ ਸਟੇਟ ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਜਿਹੜੇ ਉਹਨਾਂ ਨੇ ਜਿਹੜਾ ਵਰਸ਼ਨ ਆਇਆ ਪੁਲਿਸ ਦਾ ਉਹ ਇਹੀ ਹੈ ਕਿ ਜਿਹੜਾ ਇਹ ਸ਼ੱਕੀ ਹੈ
ਜਿੱਥੇ ਇਹ ਵਾਪਰੀ ਸੀ ਸ਼ੂਟਿੰਗ ਦੀ ਘਟਨਾ, ਉੱਥੋਂ ਇਹ ਜਿਉਂਦਾ ਫੜਿਆ ਗਿਆ। ਹਾਲੇ ਤੱਕ ਇਹਦਾ ਮੋਟਿਵ ਕੀ ਸੀ ਜਾਂ ਇਹਦਾ ਜਿਹੜਾ ਮਰਨ ਵਾਲੇ ਉਹਨਾਂ ਦੇ ਨਾਲ ਰਿਲੇਸ਼ਨਸ਼ਿਪ ਕੀ ਸੀ, ਇਹਦੇ ਬਾਰੇ ਤਾਂ ਡਿਟੇਲਸ ਜਿਹੜੀਆਂ ਨੇ ਉਹ ਹਾਸਲ ਨਹੀਂ ਕੀਤੀਆਂ ਜਾ ਸਕੀਆਂ। ਪਰ ਹਾਂ, ਇਹਨਾਂ ਦਾ ਇਹ ਕਹਿਣਾ, ਅਥਾਰਟੀਜ਼ ਦਾ ਇਹ ਕਹਿਣਾ ਹੈ ਕਿ ਲੱਗਦਾ ਹੈ ਕਿ ਇਹਨਾਂ ਦਾ ਇਹਦਾ ਬੰਦੂਕਧਾਰੀ ਦਾ ਮਰਨ ਵਾਲਿਆਂ ਦੇ ਨਾਲ ਕੋਈ ਨਾ ਕੋਈ ਲਿੰਕ ਜਿਹੜਾ ਉਹ ਜ਼ਰੂਰ ਹੋਊਗਾ। ਸਾਰਜੈਂਟ ਰਿਆਨ ਹੋਵਰਡ ਨੇ ਜੋ ਮੀਡੀਆ ਨੂੰ ਬਾਈਟ ਦਿੱਤੀ ਸੀ ਉਹਦੇ ਮੁਤਾਬਕ। ਸੋ ਇਸ ਸੈਂਟਰਲ ਟੈਕਸਸ ਦੇ ਵਿੱਚ ਤਕਰੀਬਨ 7:30 ਸਵੇਰੇ ਇਹ ਘਟਨਾ ਜਿਹੜੀ ਹੈ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਵਾਪਰੀ ਹੈ। ਉਸ ਤੋਂ ਬਾਅਦ ਜਦੋਂ ਪੁਲਿਸ ਪਹੁੰਚੀ ਸੀ ਉੱਥੇ, ਤਾਂ ਉਦੋਂ ਵੀ ਪੁਲਿਸ ਨੂੰ 1-2 ਜਿਹੜੇ ਸ਼ਾਟ ਆ ਜਾਂ 1-2 ਜਿਹੜੇ ਰਾਉਂਡ ਫਾਇਰਿੰਗ ਆ ਉਹ ਸੁਣੀ ਸੀ, ਤੇ ਪੁਲਿਸ ਨੇ ਫਿਰ ਇੱਕ ਸ਼ੱਕੀ ਬੰਦੇ ਨੂੰ, ਹਾਲਾਂਕਿ ਪੁਲਿਸ ਇਹ ਕਹਿ ਰਹੀ ਹੈ ਕਿ ਇਹਦੇ ਬਾਰੇ ਕਹਿਣਾ ਇਹ ਬਹੁਤ ਬੜਾ ਔਖਾ ਹੈ ਕਿ ਇਹਦਾ ਕੋਈ ਰਿਲੇਸ਼ਨਸ਼ਿਪ ਸੀਗਾ ਮਰਨ ਵਾਲਿਆਂ ਦੇ ਨਾਲ ਜਾਂ ਇਹ ਕਿਵੇਂ ਸੀਗਾ, ਇਹਨੇ ਮਾਰਿਆ ਕਿਉਂ ਉਹਨਾਂ ਨੂੰ, ਤਾਂ ਇਹਦੇ ਬਾਰੇ ਹਜੇ ਕਾਹਲੀ ਹੈ। ਪਰ ਉਹ ਕਹਿੰਦੇ ਕਿ ਜਿਹੜੀ ਇਨਵੈਸਟੀਗੇਸ਼ਨ ਆ ਉਹ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਇੱਕ ਅਗਲੀ ਖਬਰ ਜਿਹੜੀ ਆ ਉਹ ਫਰੈਜ਼ਨੋ ਤੋਂ ਆ। ਸੈਂਟਰਲ ਫਰੈਜ਼ਨੋ ਦੇ ਵਿੱਚ ਇੱਕ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਕਿ ਜਿਹੜੀ ਜਾਂਚ ਇਸ ਮਾਮਲੇ ਨਾਲ ਜੁੜੀ ਹੈ ਕਿ ਉੱਥੇ ਇੱਕ ਬੰਦੇ ਨੂੰ ਗੋਲੀ ਮਾਰ ਦਿੱਤੀ ਗਈ ਹੈ ਸੈਂਟਰਲ ਫਰੈਜ਼ਨੋ ਦੇ ਵਿੱਚ, ਤੇ ਇਹ ਘਟਨਾ ਵਾਪਰੀ ਹੈ ਲੋਵਾ ਤੇ ਬੇਕਰਸ ਐਵੇਨਿਊਜ਼ ਦੇ ਲਾਗੇ ਛਾਗੇ। ਫਰੈਜ਼ਨੋ ਪੁਲਿਸ ਡਿਪਾਰਟਮੈਂਟ ਦਾ ਕਹਿਣਾ ਹੈ ਕਿ ਹੁਣ ਅਸੀਂ ਇਸ ਘਟਨਾ ਦੀ ਜਿਹੜੀ ਹੈ ਜਾਂਚ ਕਰ ਰਹੇ ਹਾਂ। ਤੇ ਜਿਹੜੀ ਪੁਲਿਸ ਦੀ ਜੋ ਸਟੇਟਮੈਂਟ ਆ ਉਹਦੇ ਵਿੱਚ ਕਿਹਾ ਹੈ ਕਿ ਇੱਕ ਬੰਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਉਸ ਤੋਂ ਬਾਅਦ ਉਹਨੂੰ ਹਸਪੀਟਲ ਦੇ ਵਿੱਚ ਭਰਤੀ ਕਰਾਇਆ ਗਿਆ। ਹਾਲੇ ਉਹਦੀ ਜਿਹੜੀ ਕੰਡੀਸ਼ਨ ਹੈ ਉਹਦੇ ਬਾਰੇ ਕਹਿਣਾ ਬੜਾ ਔਖਾ ਹੈ। ਤੇ ਨਾਲ ਹੀ ਇਹ ਹੈ ਕਿ ਜਿਹੜੇ ਇੱਥੋਂ ਇੱਕ ਐਲੀਮੈਂਟਰੀ ਜਿਹੜੀ ਬਿਲਡਿੰਗ ਆ ਉੱਥੋਂ ਨੇੜੇ ਹੀ ਇਹ ਜਿਹੜੀ ਘਟਨਾ ਵਾਪਰੀ ਹੈ, ਤੇ ਪੁਲਿਸ ਸ਼ੱਕੀ ਦੀ ਭਾਲ ਜਿਹਨੇ ਇਹਦੇ ਤੇ ਗੋਲੀਆਂ ਚਲਾਈਆਂ ਨੇ ਜਾਂ ਜਿਹਨੇ ਇਹਨੂੰ ਇਸ ਤਰ੍ਹਾਂ ਜ਼ਖਮੀ ਕਰਤਾ, ਤੇ ਉਹਦੇ ਜਾਂਚ ਜਿਹੜੀ ਹੈ ਪੁਲਿਸ ਇਸ ਪੂਰੇ ਮਾਮਲੇ ਦੀ ਕਰ ਰਹੀ ਹੈ ਜੀ। ਅਗਲੀ ਖਬਰ ਪੀਜੀ&ਈ ਦੇ ਨਾਲ ਸੰਬੰਧਿਤ ਆ। ਰਹਿ ਚੁੱਕੇ ਪੀਜੀ&ਈ ਗੈਸ ਐਂਡ ਇਲੈਕਟ੍ਰਿਕ ਕੰਪਨੀ ਦੇ ਐਗਜ਼ੀਕਿਊਟਿਵਸ ਨੇ ਅੱਜ ਸੈਟਲਮੈਂਟ ਕਰ ਲਿਆ ਹੈ ਕੈਲੀਫੋਰਨੀਆ ਵਾਈਲਡ ਫਾਇਰ ਦੇ ਸੰਬੰਧ ਦੇ ਵਿੱਚ $117 ਮਿਲੀਅਨ ਦੇ ਕਰੀਬ। ਕਹਿੰਦੇ ਵੀ ਜੋ ਸਭ ਤੋਂ ਵੱਡੀਆਂ ਅੱਗਾਂ ਲੱਗੀਆਂ ਸੀਆਂ ਕੈਲੀਫੋਰਨੀਆ 'ਚ 2017 ਦੇ ਵਿੱਚ ਨਾਰਥਵੇ ਫਾਇਰ ਤੇ 2018 'ਚ ਕੈਂਪ ਫਾਇਰ, ਤੇ ਡਾਇਰੈਕਟਲੀ ਪੀਜੀ&ਈ ਇਹਦੇ ਵਿੱਚ ਇਨਵੋਲਵ ਸੀਗੀ। ਸੋ ਇਹਨਾਂ ਦੇ ਉੱਤੇ ਲਾਸੂਟ ਫਾਈਲ ਕੀਤਾ ਗਿਆ ਸੀ। ਇਹ ਜੋ ਅੱਗਾਂ ਲੱਗੀਆਂ ਸੀਆਂ 2017 ਦੇ ਵਿੱਚ ਕੈਲੀਫੋਰਨੀਆ ਦੀ ਵਾਈਨ ਕਾਉਂਟੀ ਇਨਕਲੂਡਿੰਗ ਸਨੋਮਾ, ਨੈਪਾ, ਹੰਬਲ, ਵਿਊਟ ਤੇ ਮੈਂਡੋਸਿਨੋ, ਇੱਥੇ ਸਾਰਿਆਂ ਦੇ ਬਹੁਤ ਨੁਕਸਾਨ ਹੋਇਆ ਸੀ ਮਾਲੀ, ਤੇ 19 ਜਾਣਿਆਂ ਦੀਆਂ ਮੌਤਾਂ ਹੋਈਆਂ ਸੀ। ਐਗਜ਼ੈਕਟਲੀ ਇੱਕ ਸਾਲ ਬਾਅਦ ਕੈਂਪ ਫਾਇਰ ਲੱਗੀ ਵਿਊਟ ਕਾਉਂਟੀ ਦੇ ਵਿੱਚ, ਉਹ ਵੀ ਇੱਕ ਇਲੈਕਟ੍ਰਿਕ ਇਕਵਿਪਮੈਂਟ ਦੇ ਵਿੱਚ ਫਾਲਟ ਸੀਗਾ, ਜਿਹਦੇ ਕਰਕੇ ਇਹ ਅੱਗਾਂ ਲੱਗੀਆਂ। ਉਹਦੇ ਨਾਲ ਪੈਰਾਡਾਈਜ਼ ਟਾਊਨ ਪੂਰਾ ਸੜ ਕੇ ਸਵਾਹ ਹੋ ਗਿਆ ਤੇ 85 ਲੋਕਾਂ ਦੀਆਂ ਮੌਤਾਂ ਹੋ ਗਈਆਂ। ਪੀਜੀ&ਈ ਨੇ ਸੰਨ 2019 ਦੇ ਵਿੱਚ ਬੈਂਕਰਪਸੀ ਫਾਈਲ ਕਰ ਦਿੱਤੀ ਸੀ। $13.5 ਬਿਲੀਅਨ ਦੀ ਉਹਨਾਂ ਨੇ ਸੈਟਲਮੈਂਟ ਕੀਤੀ ਸੀ ਫਾਇਰ ਵਿਕਟਮ ਤੇ ਉਹਨਾਂ ਦੇ ਪਰਿਵਾਰਾਂ ਦੇ ਨਾਲ। ਹੁਣ ਅੱਜ ਫਾਈਨਲ ਜੋ ਸੈਟਲਮੈਂਟ ਆ ਪੀਜੀ&ਈ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਇਹ ਹੁਣ ਕਰ ਲਈ ਹੈਗੀ ਆ $117 ਮਿਲੀਅਨ ਦੀ ਵਾਈਲਡ ਫਾਇਰ ਦੇ ਸੰਬੰਧ ਦੇ ਵਿੱਚ। ਜੀ, ਆਪਾਂ ਲਗਾਤਾਰ ਫੋਲੋ ਅਪ ਕਰ ਰਹੇ ਹਾਂ ਜਿਹੜੀ ਮਹਿਸਾ ਅਮੀਨੀ ਦੀ ਮੌਤ ਹੋਈ ਸੀ ਪੁਲਿਸ ਕਸਟਡੀ ਦੇ ਵਿੱਚ, ਈਰਾਨ ਦੀ ਘਟਨਾ ਸੀਗੀ, ਤੇ ਉਸ ਤੋਂ ਬਾਅਦ ਬਹੁਤ ਵੱਡੇ ਪੱਧਰ ਤੇ ਰੋਸ ਜਿਹੜਾ ਫੈਲਿਆ ਸੀ। ਹੁਣ ਕੀ ਹੋਇਆ ਕਿ ਈਰਾਨ ਨੇ ਜਿਹੜੀਆਂ ਉੱਥੇ ਲੋਕ ਆਵਾਜ਼ ਚੁੱਕ ਰਹੇ ਆ, ਖਾਸ ਕਰਕੇ ਜਿਨ੍ਹਾਂ ਦੇ ਵਿੱਚ ਜਿਹੜੇ ਸੈਲੀਬ੍ਰਿਟੀਜ਼ ਨੇ ਜਾਂ ਜਰਨਲਿਸਟ ਨੇ ਜਾਂ ਹੋਰ ਵੀ ਜਿੰਨੇ ਲੋਕ ਨੇ ਜਿਹੜੇ ਮਹਿਸਾ ਅਮੀਨੀ ਦੇ ਹੱਕ ਦੇ ਵਿੱਚ ਆਵਾਜ਼ ਚੁੱਕ ਰਹੇ ਆ, ਭਾਵੇਂ ਉਹ ਫਿਲਮ ਮੇਕਰ ਨੇ, ਭਾਵੇਂ ਉਹ ਐਥਲੀਟਸ ਨੇ, ਚਾਹੇ ਐਕਟਰਸ ਨੇ, ਤਾਂ ਉਹ ਕਹਿੰਦੇ ਕਿ ਹੁਣ ਉਹਨਾਂ ਉੱਤੇ ਪ੍ਰੈਸ਼ਰਾਈਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਕਈ ਸੈਲੀਬ੍ਰਿਟੀਜ਼ ਨੂੰ, ਕਈ ਜਰਨਲਿਸਟਸ ਨੂੰ ਹੁਣ ਜਿਹੜਾ ਵਾ ਉਹ ਇਹ ਕਿਹਾ ਗਿਆ ਕਿ ਤੁਸੀਂ ਹੁਣ ਇਹ ਜਿਹੜੀ ਮਹਿਸਾ ਅਮੀਨੀ ਦੀ ਡੈਥ ਹੋਈ ਆ, ਤੇ ਇਹਦੇ ਬਾਬਤ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਈਰਾਨ ਦੇ ਵਿੱਚ, ਖਾਸ ਕਰਕੇ ਜਿਹੜੇ ਹੋਰ ਵੱਡੇ ਸ਼ਹਿਰਾਂ ਦੇ ਵਿੱਚ ਜਾਂ ਵੱਡੇ ਉਹਨਾਂ ਇਲਾਕਿਆਂ ਦੇ ਵਿੱਚ ਜਿੱਥੋਂ ਰਿਪੋਰਟਿੰਗ ਜ਼ਿਆਦਾ ਹੈ, ਤਾਂ ਉੱਥੋਂ ਤੁਸੀਂ ਹੁਣ ਉਹਦੇ ਤੇ ਉਹਨੂੰ ਘੱਟ ਕਰੋ, ਖਬਰਾਂ ਦੇ ਵਿੱਚ ਉਹਦੀ ਘੱਟ ਚਰਚਾ ਕਰੋ। ਫਿਲਮ ਮੇਕਰਸ, ਐਥਲੀਟਸ, ਮਜੀਸ਼ੀਅਨਸ, ਐਕਟਰਸ, ਇਹ ਜਿੱਥੇ ਇਹਨਾਂ ਸਾਰੀਆਂ ਧਿਰਾਂ ਨੂੰ ਹੀ ਕਿਹਾ ਗਿਆ ਕਿ ਤੁਸੀਂ ਹੁਣ ਉਹਦੇ ਉੱਤੇ ਗੱਲ ਘੱਟ ਤੋਂ ਘੱਟ ਕਰੋ, ਤਾਂ ਜੋ ਜਿਹੜਾ ਇਹ ਮਹਿਸਾ ਅਮੀਨੀ ਦੀ ਮੌਤ ਦੀ ਜਿਹੜੀ ਚਰਚਾ ਉਹ ਬੀਬੀਆਂ ਦੇ ਵਿੱਚ
ਘੱਟ ਤੋਂ ਘੱਟ ਕੀਤੀ ਜਾਵੇ। ਤੇ ਲੰਘੇ ਦਿਨੀ ਆਪਾਂ ਉਹ ਵੀ ਖਬਰ ਸਾਂਝੀ ਕੀਤੀ ਸੀ, ਜਿਹਦੇ ਵਿੱਚ ਫ੍ਰੈਜ਼ਨੋ ਦੇ ਵਿੱਚ ਬੜੇ ਵੱਡੇ ਪੱਧਰ ਤੇ ਇਸ ਡੈਥ ਦੇ, ਮਹਿਸਾ ਅਮੀਨੀ ਦੀ ਪੁਲਿਸ ਕਸਟਡੀ ਦੀ ਡੈਥ ਦੇ ਵਿਰੋਧ ਦੇ ਵਿੱਚ ਰੋਸ ਮੁਜ਼ਾਹਰੇ ਜਿਹੜੇ ਆ ਉਹ ਕੀਤੇ ਗਏ ਸਨ। ਜੀ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਟੀਨ ਨੇ ਕਹਿੰਦੇ ਭਈ ਆਪਣੇ ਹੀ ਫਾਦਰ ਨੂੰ ਸ਼ਾਟ ਹੁੰਦਾ ਦੇਖਿਆ ਤੇ ਉਸ ਦੀ ਮਦਰ ਨੂੰ ਵੀ ਉੱਥੇ ਮਾਰ ਦਿੱਤਾ ਗਿਆ। ਸਦਰਨ ਕੈਲੀਫੋਰਨੀਆ ਦੇ ਵਿੱਚ ਇੱਕ ਟੀਨੇਜਰ ਨੇ ਆਪਣੇ ਫਾਦਰ ਦੇ ਨਾਲ ਹੀ ਜਿਹੜੀ ਆ ਆਪਣੀ ਇੱਕ ਮਦਰ ਨੂੰ, ਜੋ ਉਹਦੀ ਮਾਤਾ ਸੀ, ਉਸ ਨੂੰ ਫੇਟਲੀ ਸ਼ਾਟ ਕੀਤਾ। ਉਹ ਤੋਂ ਬਾਅਦ ਉਹਦਾ ਜਿਹੜਾ ਫਾਦਰ ਆ ਉਹ ਵੀ ਇੱਕ ਜੋ ਪਿਕਅਪ ਦੇ ਵਿੱਚ ਸੀ ਉਹ ਵੀ ਗਨ ਡਾਊਨ ਹੋ ਗਿਆ। ਉਹ ਉਸ ਦੀ ਮਾਤਾ ਨੇ ਉਸ ਨੂੰ ਕੀਤਾ। ਸਵਾਨਾ ਗ੍ਰੈਜ਼ੀਨੋ 15 ਸਾਲਾਂ ਦਾ ਆ। ਉਹ ਆਪਣੇ ਫਾਦਰ ਦੇ ਪਿਕਅਪ ਦੇ ਪਿੱਛੇ ਬੈਠਾ ਸੀ ਜਿਸ ਟਾਈਮ ਦੇ ਉੱਤੇ ਇਹ ਸਾਰਾ ਕੁਝ ਵਾਪਰਿਆ। ਤੇ ਅਗਲੀਆਂ ਖਬਰਾਂ ਵੱਲ ਚਲੀਏ ਪ੍ਰਵੀਨ ਜੀ। ਖਬਰਾਂ ਤੇ ਆਪਾਂ ਸਟਾਕ ਦੀ ਗੱਲਬਾਤ ਕਰਦੇ ਜਾਂਦੇ ਆ। ਹਾਂਜੀ। ਕਿਉਂਕਿ ਅੱਜ ਜੋ ਸਟਾਕ ਮਾਰਕੀਟ ਆ ਉਹ ਕਾਫੀ ਫੇਅਰ ਡਾਊਨ ਗਈ ਹੈਗੀ ਆ। ਕਹਿੰਦੇ ਪਈ S&P ਇੰਡੈਕਸ ਲੋਐਸਟ 2022 ਚ ਜੇ ਦੇਖਿਆ ਜਾਵੇ ਕਲੋਜ਼ ਹੋਇਆ ਆ। ਐਪਲ ਦਾ ਸਟਾਕ ਅੱਜ ਪੂਰੀ ਤਰ੍ਹਾਂ ਬਲੀਡ ਕੀਤਾ ਗਿਆ ਆ। S&P ਇੰਡੈਕਸ 2.1% ਡਿਕਲਾਈਨ ਹੋਇਆ ਤੇ ਕਲੋਜ਼ ਹੋਇਆ 3640.47 ਦੇ ਉੱਤੇ। ਡਾਓ ਜੋਨ ਇੰਡਸਟਰੀਅਲ 20458.13 ਜਾਣੀ ਕਿ 1.54% ਡਾਊਨ ਗਿਆ ਤੇ ਕਲੋਜ਼ ਹੋਇਆ 29,225.61 ਤੇ। ਟੈਕਸ ਹੈਵੀ ਨੈਸਡੈਕ ਵੀ 2.84% ਡਾਊਨ ਗਿਆ ਤੇ ਕਲੋਜ਼ ਹੋਇਆ 10,737 ਦੇ ਉੱਤੇ। ਤੇ ਡਾਓ ਜੋਨ ਇੰਡਸਟਰੀਅਲ ਬੁੱਧਵਾਰ ਨੂੰ ਇਸਨੇ 500 ਤੋਂ ਵੱਧ ਪੁਆਇੰਟ ਗੇਨ ਕੀਤੇ ਸੀ ਤੇ ਅੱਜ ਲਗਭਗ ਸਾਰੇ ਦੇ ਸਾਰੇ ਜੋ ਪੁਆਇੰਟ ਆ ਉਹ ਲੂਜ਼ ਕਰ ਗਏ ਹੈਗੇ ਆ। ਪਿਛਲੇ 6-7 ਮਹੀਨਿਆਂ ਦੇ ਵਿੱਚ ਸਟਾਕ ਮਾਰਕੀਟ ਪੂਰੀ ਤਰ੍ਹਾਂ ਬਲੀਡ ਹੋਈ ਹੈਗੀ ਆ। ਬਹੁਤ ਸਾਰੇ ਲੋਕਾਂ ਦੇ 50 ਤੋਂ ਲੈ ਕੇ 60-70% ਤੱਕ ਵੀ ਜੋ ਸਟਾਕ ਮਾਰਕੀਟ ਆ ਉਹਨਾਂ ਦੀ ਵੈਲਿਊ ਘਟ ਗਈ ਹੈਗੀ ਆ। ਸੋ ਖਾਸ ਕਰਕੇ ਜੋ ਸਟਾਕ ਮਾਰਕੀਟ 'ਚ ਆਪਣੇ ਪੈਸੇ ਲਾਉਂਦੇ ਆ ਉਹਨਾਂ ਦਾ ਜਿਹੜਾ ਬਹੁਤ ਬੁਰਾ ਹਾਲ ਚੱਲ ਰਿਹਾ ਹੈਗਾ। ਜੀ ਜਾਂਦੇ ਜਾਂਦੇ ਇੱਕ ਹੋਰ ਇੰਟਰਨੈਸ਼ਨਲ ਖਬਰ ਜਿਹੜੀ ਆ ਉਹ ਸਾਂਝੀ ਕਰਦੇ ਚਲੇ ਸਾਡੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਦੇ ਨਾਲ। ਉਹ ਇਹ ਹੈ ਕਿ ਇੱਕ ਮੀਡੀਆ ਰਿਪੋਰਟ ਨੇ ਦਾਅਵਾ ਕੀਤਾ ਹੈ ਕਿ ਜਿਹੜੇ ਈਰਾਨ ਦਾ ਰੌਕਟ ਅਟੈਕ ਹੋਇਆ ਸੀਗਾ, ਇਰਾਕੀ ਕੁਰਦਿਸਤਾਨ ਦੇ ਜਿਹੜੇ ਲੜਾਕੇ ਆ ਲੜ ਰਹੇ ਆ ਉਹਨਾਂ ਜਿਹੜੇ ਇਲਾਕੇ ਆ ਉੱਥੇ, ਤੇ ਉੱਥੇ ਇੱਕ US ਸਿਟੀਜ਼ਨ ਜਿਹੜਾ ਉਹ ਮਾਰਿਆ ਗਿਆ। ਜਿਹੜੇ ਸਟੇਟ ਡਿਪਾਰਟਮੈਂਟ ਪ੍ਰਿੰਸੀਪਲ ਡਿਪਟੀ ਸਪੋਕਸਪਰਸਨ ਨੇ ਵੇਦਨ ਪਟੇਲ, ਉਹਨਾਂ ਨੇ ਇਹ ਜਿਹੜੀ ਜਾਣਕਾਰੀ ਆ ਉਹ ਦਿੱਤੀ ਹੈ। ਤੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਹਲੇ ਅਸੀਂ ਉਹਦੇ ਜਿਹੜੇ ਹੋਰ ਵੇਰਵੇ ਆ ਪਟੇਲ ਨੇ ਉਹ ਮੀਡੀਆ ਦੇ ਨਾਲ ਸਾਂਝੇ ਨਹੀਂ ਕੀਤੇ, ਪਰ ਇਹਨਾਂ ਨੇ ਪੁਸ਼ਟੀ ਜ਼ਰੂਰ ਕਰ ਦਿੱਤੀ ਹੈ ਕਿ ਜਿਹੜਾ ਇਹ ਮਰਨ ਵਾਲਾ ਜਿਹੜੇ ਬੰਦੇ ਦੀ ਮੌਤ ਹੋਈ ਆ ਇਰਾਨੀਅਨ ਰੌਕਟ ਅਟੈਕ ਦੇ ਵਿੱਚ, ਖਾਸ ਕਰਕੇ ਜਿਹੜੇ ਇਰਾਕੀ ਕੁਰਦਿਸਤਾਨ ਲੜਾਕੇ ਆ ਉਹਨਾਂ ਇਲਾਕਿਆਂ ਦੇ ਵਿੱਚ ਜਿਹੜੇ ਕੀਤੇ ਆ, ਉੱਥੇ ਉਹ ਬੰਦਾ ਜਿਹੜਾ ਉਹ ਮਾਰਿਆ ਗਿਆ ਤਾਂ ਉਹ ਅਮਰੀਕਾ ਦਾ ਹੀ ਨਿਵਾਸੀ ਸੀਗਾ। ਇੰਨੀ ਕੁ ਜ਼ਰੂਰ ਹੈ। ਤੇ ਨਾਲੋਂ ਨਾਲ ਉਹਨਾਂ ਨੇ ਇਹ ਵੀ ਜਿਹੜੀਆਂ ਹੋਰ ਉੱਥੋਂ ਤੱਕ ਜਿਹੜੀਆਂ ਖਾਸ ਕਰਕੇ ਅਫਵਾਹਾਂ ਸੀਗੀਆਂ ਜਿਹਦੇ ਵਿੱਚ ਅਮਰੀਕੀ ਵਫਦ ਕਿਹਾ ਗਿਆ ਸੀ ਜਾਂ ਹੋਰ, ਤਾਂ ਉਹਨਾਂ ਤੋਂ ਉਹਨਾਂ ਨੇ ਡਿਨਾਈ ਕੀਤਾ। ਖਾਸ ਕਰਕੇ ਕਈ ਹੋਰ ਰਿਪੋਰਟਸ ਆਈਆਂ ਨੇ ਜਿਹਦੇ ਵਿੱਚ ਪਟੇਲ ਨੇ ਇਹ ਪੁਸ਼ਟੀ ਕੀਤੀ ਹੈ ਕਿ ਸਿਵਿਲੀਅਨਸ ਜਿਹੜੀਆਂ ਕੈਜੂਅਲਟੀਜ਼ ਨੇ ਉਹ ਹੋਈਆਂ ਨੇ ਤੇ ਇਰਾਕੀ ਕੁਰਦਿਸਤਾਨ ਰੀਜਨ ਦੇ ਵਿੱਚ ਇਹ ਜਿਹੜਾ ਇਰਾਨੀ ਅਟੈਕ ਹੋਇਆ ਸੀਗਾ ਬੈਲਿਸਟਿਕ ਮਿਜ਼ਾਈਲਸ ਦਾ ਤੇ ਡਰੋਨ ਅਟੈਕ ਹੋਏ ਸੀਗੇ ਤੇ ਉਹਨਾਂ ਦੇ ਵਿੱਚ ਇੱਕ US ਸਿਟੀਜ਼ਨ ਜਿਹੜਾ ਉਹ ਮਾਰਿਆ ਗਿਆ ਤੇ ਜਿਹਦੇ ਵੇਰਵੇ ਹਾਲੇ ਤੱਕ ਨਸ਼ਰ ਜਿਹੜੇ ਆ ਉਹ ਨਹੀਂ ਕੀਤੇ ਗਏ। ਜੀ ਇੱਕ ਸਾਡੇ ਸਰੋਤੇ ਦਾ ਕੁਐਸਚਨ ਸੀਗਾ, ਟੈਕਸਸ ਦੇ ਵਿੱਚ ਇੱਕ ਮੇਜਰ ਐਕਸੀਡੈਂਟ ਹੋਇਆ ਫੇਸਬੁੱਕ ਤੇ। ਸੋ 2 ਲੋਕਾਂ ਦੀ ਮੌਤ ਹੋ ਗਈ ਆ ਤੇ 10 ਜਾਣੇ ਬੁਰੀ ਤਰ੍ਹਾਂ ਫੱਟੜ ਹੋਏ ਆ ਜਦੋਂ ਇੱਕ ਪਿਕਅਪ ਟਰੱਕ ਕ੍ਰੈਸ਼ ਕਰ ਗਿਆ ਹੋਰ ਕਾਰਾਂ ਦੇ ਵਿੱਚ। ਇਹ ਟੈਕਸਸ ਦੀ ਸਿਟੀ ਯੂਵਾਲਡੇ ਆ ਜਿੱਥੇ ਪਿੱਛੇ ਸ਼ੂਟਿੰਗ ਹੋਈ ਸੀ, ਸਰੋਤਿਆਂ ਨੂੰ ਯਾਦ ਹੋਊਗਾ। ਸੋ ਯੂਵਾਲਡੇ ਦੀ ਪੁਲਿਸ ਚੀਫ ਡੈਨੀਅਲ ਰੋਦਰੀਗਸ ਨੇ ਤੇ US ਪੈਟਰੋਲ ਏਜੰਟਸ ਨੇ ਇਹ ਦੇਖਿਆ ਵੀ ਇੱਕ ਟਰੱਕ ਬਹੁਤ ਸਪੀਡ ਨਾਲ ਆ ਰਿਹਾ, ਪਰ ਅਲਟੀਮੇਟਲੀ ਉਸਨੇ 2 ਕਾਰਾਂ ਨੂੰ ਹਿੱਟ ਕੀਤਾ ਤੇ 2 ਜਣਿਆਂ ਦੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਤੇ ਜਾਂਦੇ ਜਾਂਦੇ ਇੱਕ ਵਾਰੀ ਫੇਰ ਆਪਾਂ ਕਰੰਸੀ ਦੀ ਜ਼ਰੂਰ ਗੱਲ ਕਰਦੇ ਜਾਈਏ, ਕਿਉਂਕਿ ਖਾਸ ਕਰਕੇ ਆਪਣੇ ਬਜ਼ੁਰਗ ਕਾਲਾਂ ਬਹੁਤ ਕਰਦੇ ਰਹਿੰਦੇ ਵੀ ਭਾਈ ਕਿੱਥੇ ਰੁਪਈਆ ਪਹੁੰਚਿਆ। ਇੱਕ US ਡਾਲਰ ਦੇ ਬਰਾਬਰ ਇੰਡੀਆ ਦੇ 81 ਰੁਪਏ ਤੇ 50 ਪੈਸੇ ਹੋ ਗਏ ਆ। ਸੋ ਇੰਡੀਆ ਦਾ ਰੁਪਈਆ ਧੜਾ ਧੜ ਥੱਲੇ ਨੂੰ ਜਾ ਰਿਹਾ ਤੇ
ਆਪਣੀਆਂ ਪੈਨਸ਼ਨਾਂ ਜਿਹੜੀਆਂ ਆ ਕਢਾ ਲੈਣ ਬਜ਼ੁਰਗ। ਹੂੰ, ਬਹੁਤ ਇੱਥੇ ਸਟੇਟ ਬੈਂਕ ਨੂੰ ਯੂਜ਼ ਕਰਦੇ ਹੁੰਦੇ ਆ, ਜੀ, ਕਿਉਂਕਿ ਇਹ ਜਿੰਨਾ ਤੁਸੀਂ ਵੇਟ ਕਰੋਗੇ, ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਇੰਡੀਆ ਦਾ ਰੁਪਈਆ ਹੋਰ ਥੱਲੇ ਡਿੱਗੂਗਾ। ਦੇਖੋ ਪੌਂਡ ਕਿੱਥੇ ਪਹੁੰਚ ਗਿਆ, ਪੌਂਡ ਡਾਲਰ ਤੇ ਥੱਲੇ ਗਿਆ ਆ। ਹੂੰ, ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਦਾ ਡਾਲਰ ਵੀ ਥੱਲੇ ਆ। 1 ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 37 ਸੈਂਟ ਆ। ਜੀ, ਜੀ, ਜੀ। ਸੋ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ, ਜੀ, ਸਮਾਂ ਇਜਾਜ਼ਤ ਦਿਓ। ਜਾਂਦੇ-ਜਾਂਦੇ ਇੱਕ ਜ਼ਰੂਰ ਆਪਾਂ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਉਹਨਾਂ ਨੂੰ ਬੇਨਤੀ ਕਰਨੀ ਆ, ਜੀ, ਕੱਲ੍ਹ ਰਾਤੀਂ ਆਪਾਂ ਪੰਜਾਬੀ ਰੇਡੀਓ ਯੂਐਸਏ ਨੇ ਸਾਰੇ ਦਾ ਸਾਰਾ ਪ੍ਰੋਗਰਾਮ ਜੋ ਵਿਰਸਾ ਪੰਜਾਬ ਦੀ ਜਥੇਬੰਦੀ ਆ, ਉਹਨਾਂ ਦੇ ਵਾਰਸ ਭਾਈ ਪੰਜਾਬ ਦੀ। ਵਾਰਸ ਪੰਜਾਬ ਦੀ ਤੇ ਜੀ, ਭਾਈ ਅਮਰਤਪਾਲ ਸਿੰਘ ਉਹਨਾਂ ਦੀ ਦਸਤਾਰਬੰਦੀ ਸੀ। ਹੂੰ, ਉਸ ਨੂੰ ਕੱਲ੍ਹ ਰਾਤੀਂ 9 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਆਪਾਂ ਲਾਈਵ ਪ੍ਰੋਗਰਾਮ ਦਿੱਤਾ ਸੀ 8 ਘੰਟੇ ਦੇ ਬਰਾਬਰ। ਜੀ, ਤੇ ਬਹੁਤ ਸਾਰੇ ਕਿਉਂਕਿ ਆਪਣੀ ਰਾਤ ਵੀ ਸੀ, ਸੋ ਕਈ ਸਰੋਤੇ ਮਿਸ ਕਰ ਗਏ ਹੋਣਗੇ। ਦੁਬਾਰਾ ਕੀ ਫਿਰ ਉਹ ਸੇਮ ਪ੍ਰੋਗਰਾਮ ਤੁਸੀਂ 6 ਵਜੇ ਤੋਂ ਬਾਅਦ ਹੁਣ ਤੋਂ ਕੁਛ ਮਿੰਟ ਬਾਅਦ ਫਿਰ ਆਪਾਂ ਲਾਈਵ ਪੰਜਾਬੀ ਰੇਡੀਓ ਯੂਐਸਏ ਦੀ ਫੇਸਬੁੱਕ ਤੇ ਪੰਜਾਬੀ ਰੇਡੀਓ ਯੂਐਸਏ ਦੀ ਯੂਟਿਊਬ ਤੇ ਤੁਸੀਂ ਦੇਖ ਸਕਦੇ ਹੋ। ਬਹੁਤ ਵਧੀਆ ਪ੍ਰੋਗਰਾਮ, ਬਹੁਤ ਵਧੀਆ ਕੀਰਤਨ ਹੋਇਆ ਤੇ ਜੀ, ਵਧੀਆ ਉੱਥੇ ਭਾਸ਼ਣ ਵੀ ਹੋਏ ਆ, ਸੋ ਉਹਨਾਂ ਨੂੰ ਤੁਸੀਂ ਸੁਣ ਸਕਦੇ ਹੋ। ਜੀ, ਜੀ। ਬਹੁਤ-ਬਹੁਤ ਧੰਨਵਾਦ ਹਰਜੋਤ ਸਿੰਘ ਖਾਲਸਾ ਜੀ ਤੁਹਾਡਾ ਜੀ, ਸੋ ਇੱਥੇ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਤੁਹਾਨੂੰ ਸਭ ਸਾਰਿਆਂ ਨੂੰ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਸਤਿ ਅਕਾਲ ਸ਼੍ਰੀ ਅਕਾਲ। ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸ। USA